ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਅੱਜ 21 ਫਰਵਰੀ ਦਾ ਦਿਨ ਹੈ। ਇਸ ਦਿਹਾੜੇ ਨੂੰ ਦੁਨੀਆ ਭਰ ਵਿੱਚ ਮਾਂ ਬੋਲੀ ਨਾਲ ਜੋੜਿਆ ਜਾਂਦਾ ਹੈ। ਇਹਦੇ ਪਿਛੋਕੜ ਬਾਰੇ ਅਸੀਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ। ਇਸ ਲਈ ਬਜਾਏ ਇਸ ਚੀਜ਼ ਦੇ ਕਿ ਅਸੀਂ ਬਾਰ-ਬਾਰ ਬੰਗਾਲੀਆਂ ਨਾਲ ਹੋਣ ਵਾਲੀ ਬਦਸਲੂਕੀ ਨੂੰ ਜ਼ੇਰੇ ਬਸ ਲਿਆਈਏ, ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਆਪਣੀ ਬੋਲੀ ਅਤੇ ਇਹਦੇ ਪਿਛੋਕੜ ਦੇ ਨਾਲ ਨਾਲ ਇਸ ਬਾਰੇ ਗੌਰ ਕਰੀਏ ਕਿ ਸਾਡੇ ਨਾਲ ਕੀ ਬੀਤੀ, ਅਸੀਂ ਕੌਣ ਸਾਂ, ਸਾਡੀ ਬੋਲੀ ਕੀ ਸੀ, ਸਾਜ਼ਿਸ਼ਾਂ ਕਿਹਨਾਂ ਕੀਤੀਆਂ, ਇਹਨਾਂ ਸਾਜ਼ਿਸ਼ਾਂ ਵਿੱਚ ਸਾਡੇ ਆਪਣੇ ਕਿਵੇਂ ਰਲੇ ਅਤੇ ਅੱਜ ਅਸੀਂ ਕਿੱਥੇ ਖਲੋਤੇ ਹਾਂ। ਬੇਲੀਓ, ਪੰਜਾਬੀ ਦੁਨੀਆ ਦੀਆਂ ਵੱਡੀਆਂ ਬੋਲੀਆਂ ਸ਼ੁਮਾਰ ਹੁੰਦੀਆਂ। ਦੁਨੀਆ ਦੀ 10 ਵੱਡੀਆਂ ਬੋਲੀਆਂ ਦਾ ਗ੍ਰਾਫ ਬਣਾਈਏ ਅਤੇ ਪੰਜਾਬੀ ਇਹਨਾਂ ਵਿੱਚ ਸ਼ਾਮਲ ਵਿਖਾਈ ਦਿੰਦੀ ਹੈ। ਇਹਦੇ ਬਾਵਜੂਦ ਜਦ ਸਾਨੂੰ ਇਹ ਸੁਣਨਾ ਪੈਂਦਾ ਹੈ ਕਿ ਇਸ ਬੋਲੀ ਦਾ ਕੋਈ ਮੁਸਤਕਬਲ ਹੀ ਨਹੀਂ, ਪੰਜਾਬੀ ਦੁਨੀਆ ਦੀਆਂ ਮਰ ਜਾਣ ਵਾਲੀ ਬੋਲੀਆਂ ਸ਼ਾਮਲ ਹੈ, ਤਾਂ ਫਿਰ ਸਾਡੇ ਦਿਲ ਨੂੰ ਇੰਝ ਰੁੱਗ ਭਰੀਂਦਾ ਹੈ ਕਿ ਜਾਨ ਹੱਥ 'ਚ ਆ ਜਾਂਦੀ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਬੋਲੀ ਨੂੰ ਬੋਲਣ ਵਾਲੇ 25 ਕਰੋੜ ਲੋਕ ਦੁਨੀਆ ਦੇ ਹਰ ਕੋਨੇ 'ਚ ਮੌਜੂਦ ਹੋਣ, ਇਸ ਬੋਲੀ ਦਾ ਅਦਬ ਅਤੇ ਮੌਸੀਕੀ ਵੱਖਰੀ ਸ਼ਾਨ ਅਤੇ ਨਿਰਾਲੀ ਆਨ ਬਾਨ ਨਾਲ ਆਪਣੀ ਪਹਿਚਾਣ ਰੱਖਦੀ ਹੋਵੇ, ਇੱਥੋਂ ਦੇ ਸੂਝਵਾਨ ਆਪਣੀ ਪੰਜਾਬੀ ਪਹਿਚਾਣ ਦੇ ਨਾਲ ਦੁਨੀਆ ਦੀਆਂ ਵੱਡੀਆਂ ਅਤੇ ਜਦੀਦ ਕੰਪਨੀਆਂ ਵਿੱਚ ਉੱਚੀਆਂ ਜ਼ਿੰਮੇਦਾਰੀਆਂ ਨਿਭਾ ਰਹੇ ਹੋਣ, ਅਤੇ ਫਿਰ ਆਖਰ ਕੀ ਵਜ੍ਹਾ ਹੈ ਕਿ ਇਸ ਬੋਲੀ ਨੂੰ ਮਰ ਜਾਣ ਵਾਲੀਆਂ ਬੋਲੀਆਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਇਹ ਸਵਾਲ ਇੰਤਹਾਈ ਅਹਿਮ ਹੈ। ਮੈਂ ਇਹਦਾ ਜਵਾਬ ਵੀ ਦੇਵਾਂਗਾ, ਪਰ ਫਿਲਹਾਲ ਮੈਂ ਇਹ ਸਵਾਲ 21 ਫਰਵਰੀ ਦੀ ਮੁਨਾਸਬਤ ਨਾਲ ਹਰ ਪੰਜਾਬੀ ਬੋਲਣ ਵਾਲੇ ਦੇ ਸਾਹਮਣੇ ਰੱਖ ਰਿਹਾ ਹਾਂ, ਖਾਸ ਕਰ ਉਹਨਾਂ ਸੂਝਵਾਨਾਂ ਅਤੇ ਪੰਜਾਬੀ ਤਹਿਰੀਕ ਦੇ ਲੀਡਰਾਂ ਨੂੰ ਇਹ ਸਵਾਲ ਦੇ ਰਿਹਾ ਹਾਂ ਜਿਹੜੇ ਪੰਜਾਬੀ ਤਹਿਰੀਕ ਦਾ ਨਾਮ ਵੀ ਲੈਂਦੇ ਨੇ, ਇਸ ਹਵਾਲੇ ਨਾਲ ਕੰਮ ਵੀ ਕਰ ਰਹੇ ਨੇ ਅਤੇ ਲੋਕਾਈ ਨੂੰ ਸਿਆਸੀ ਧਾਰੇ ਸ਼ਾਮਲ ਕਰਨ ਦੇ ਦਾਅਵੇਦਾਰ ਵੀ ਨੇ। ਉਹ ਸਭ ਇਸ ਸਵਾਲ ਦਾ ਜਵਾਬ ਵੀ ਦੇਣ ਅਤੇ ਅੱਜ ਦੇ ਦਿਨ ਆਪਣੀ ਕੌਮ ਨੂੰ ਇਹ ਦੱਸਣ ਕਿ ਹਰ ਸਾਡੇ ਨਾਲ ਕੀ ਬੀਤੀ। ਸੱਜਣੋ, ਪੰਜਾਬੀ ਬੋਲੀ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਸਾਨੂੰ ਇਹਦਾ ਖੁਰਾ ਹਜ਼ਾਰਾਂ ਵਰ੍ਹੇ ਪਿੱਛੇ ਲੱਭੇਗਾ, ਜਦੋਂ ਹੜੱਪੇ ਦੀ ਰਹੀ ਤਲਾਬਾਤ ਸੀ। ਹੜੱਪਾ ਜਿਹਨੇ ਦੁਨੀਆ ਦੀ ਸਮਾਜੀ ਆਜ਼ਾਦੀ ਨੂੰ ਜਿੱਦਤ ਦਾ ਤਸੱਵਰ ਦਿੱਤਾ। ਇੱਥੇ ਪੋਰਸ ਜਾਂ ਸੂਰਬੇ ਜੰਮੇ ਜਿਹਨਾਂ ਨੂੰ ਯੂਨਾਨੀ ਤਾਰੀਖਦਾਨ ਹੀ ਹੀਰੋ ਮੰਨਦੇ ਨੇ। ਸਦੀਆਂ ਦੇ ਵਰਕੇ ਥੁੱਲਦੇ ਹਾਂ ਅਗਾਂਹ ਵਧੀਏ ਤਾਂ ਸਾਨੂੰ ਬਾਬਾ ਫਰੀਦ ਰੂਹਾਨੀਅਤ ਦਾ ਅਜਿਹਾ ਸਬਕ ਸੁਣਾਉਂਦਾ ਵਿਖਾਈ ਦਿੰਦਾ ਹੈ ਜਿਹੜਾ ਦੁਨੀਆ ਵਿੱਚ ਅੱਜ ਵੀ ਭਾਈਚਾਰੇ, ਮੁਹੱਬਤ ਅਤੇ ਅਮਨ ਦਾ ਬੁੱਢ ਬਣਿਆ ਜਾਂਦਾ ਹੈ। ਉਹਨਾਂ ਦੀ ਗੱਲ ਅਗਾਂਹ ਵਧਾਉਂਦੇ ਬਾਬਾ ਨਾਨਕ ਜੀ, ਜਿਹਨਾਂ ਦੁਨੀਆ ਨੂੰ ਦੱਸਿਆ ਕਿ ਸੁੱਚਾ ਸੌਦਾ ਕੀ ਹੁੰਦਾ ਹੈ, ਜਿਹਨਾਂ ਲੋਕਾਈ ਨੂੰ ਇੱਕ ਰੱਬ ਦੀ ਇਬਾਦਤ ਦੇ ਨਾਲ ਨਾਲ ਇਹ ਸਿੱਖਿਆ ਦਿੱਤੀ ਕਿ ਮਜ਼ਹਬਾਂ, ਰੰਗਾਂ ਦੇ ਨਸਲਾਂ ਤੋਂ ਵੱਧ ਇਨਸਾਨੀਅਤ ਦਾ ਕਦਰ ਹੈ। ਸੋਹਣੇ ਸ਼ਹਿਰ ਲਾਹੌਰ ਦੇ ਬਾਦਸ਼ਾਹ ਸ਼ਾਹ ਹੁਸੈਨ ਜੀ ਆਖਦੇ ਨੇ ਕਿ ਦੁਨੀਆ ਖੇਡ ਤਮਾਸ਼ਾ, ਬਸ ਫਕੀਰ ਦਾ ਹਾਸਾ। ਬਾਬਾ ਵਾਰਿਸ ਜੀ ਜੋ ਹੀਰ ਤੇ ਰਾਂਝੇ ਦੇ ਮਜਾਜ਼ੀ ਰੂਪ ਵਿੱਚ ਰੂਹਾਨੀਅਤ ਦੀਆਂ ਉਹ ਪਰਤਾਂ ਖੋਲ੍ਹਦੇ ਨੇ ਜੋ ਬੰਦੇ ਦਾ ਰੱਬ ਨਾਲ ਮੇਲ ਕਰਾ ਦਿੰਦੀਆਂ ਨੇ। ਹਾਫਿਜ਼ ਬਰਖੁਰਦਾਰ ਜੀ ਦੇ ਅੱਖਰ ਜਿਉਣੇ ਦਾ ਫਲਸਫਾ ਬਿਆਨ ਕਰਦੇ ਨੇ, ਜਿਸ ਦੇ ਚਸ਼ਮੇ ਦਾ ਪਾਣੀ ਪੀ ਪੀ ਕੇ ਸੱਚੀਆਂ ਮੁਹੱਬਤਾਂ ਪ੍ਰਵਾਨ ਛੱਡਦੀਆਂ ਨੇ। ਅਗਲੇ ਮੋੜ ਉੱਤੇ ਸੈਫ ਅਲ ਮੁਲੂਕ ਦੇ ਨਾਲ ਮੀਆਂ ਮੁਹੰਮਦ ਬਖਸ਼ ਜੀ ਨਵੀਂ ਗੱਲ ਸੁਣਾਉਂਦਿਆਂ ਦੱਸ ਪਾਉਂਦੇ ਨੇ ਕਿ ਇਸ ਦੁਨੀਆ ਦੀ ਹਕੀਕਤ ਕੀ ਹੈ। ਬਾਬੇ ਬੁੱਲੇ ਸ਼ਾਹ ਦੀ ਕਮਲੀ ਇਸ਼ਕ ਦੇ ਘੁੰਗਰੂ ਬਣ ਕੇ ਆਖਦੀ ਏ ਕਿ ਕੀ ਜਾਣਾ ਮੈਂ ਕੌਣ। ਉਹ ਅਜਿਹੀ ਬੁਝਾਰਤ ਪਾਉਂਦੀ ਏ ਜਿਹਦਾ ਜਵਾਬ ਇਸ਼ਕ ਦੀ ਥਈਆ ਤੋਂ ਬਿਨਾਂ ਲੱਭਦਾ ਹੀ ਨਹੀਂ। ਫਿਰ ਖਾਜਾ ਫਰੀਦ ਜੀ ਸਾਡੇ ਨਾਲ ਇਸ਼ਕ ਦੀਆਂ ਗੂੜੀਆਂ ਗੱਲਾਂ ਕਰਦੇ ਨੇ ਜਿਹੜੀਆਂ ਅਜਿਹੀ ਜਾਨ ਹੀ ਲੈ ਜਾਂਦੀਆਂ ਨੇ, ਜਿੱਥੇ ਮਨੋ ਤੂ ਦੇ ਸਾਰੇ ਗੁਮਾਨ ਮੁੱਕ ਜਾਂਦੇ ਨੇ। ਦੱਸੋ ਹਾਂ, ਅਜਿਹਾ ਸਰਮਾਇਆ ਕਿਸੇ ਹੋਰ ਬੋਲੀ ਜਾਂ ਰੇਤਲ ਕੋਲ ਹੋ ਸਕਦਾ ਹੈ? ਤੁਸੀਂ ਫਰਾਂਸੀਸੀ, ਜਰਮਨ, ਅੰਗਰੇਜ਼ੀ ਅਤੇ ਰੂਸੀ ਸਣੇ ਦੁਨੀਆ ਦੀ ਵੱਡੀਆਂ ਤਹਿਜ਼ੀਬਾਂ ਫਰੋਲ ਮਾਰੋ, ਤੁਹਾਨੂੰ ਕਿਸੇ ਥਾਵੇਂ ਉਹ ਕੈਫੀਅਤ ਨਹੀਂ ਲੱਭੇਗੀ ਜਿਹੜੀ ਪੰਜਾਬ ਦੇ ਸੂਫੀਆਂ ਦੇ ਕਲਾਮ ਵਿੱਚ ਹੈ। ਇਹ ਸਾਡੀ ਬੋਲੀ ਦਾ ਇਮਾਨ ਹੈ ਕਿ ਇਹਨੇ ਫਲਸਫੇ ਦੀਆਂ ਉਹ ਗੰਢਾਂ ਖੋਲ੍ਹੀਆਂ ਜਿਨ੍ਹਾਂ ਦਾ ਹਵਾਲਾ ਦੁਨੀਆ ਦੇ ਕਿਸੇ ਹੋਰ ਖਿੱਤੇ ਕੋਲ ਨਹੀਂ। ਸੱਜਣ ਪਿਆਰਿਓ, ਮੇਰੇ ਲਈ ਇਸ ਤੋਂ ਵੱਡਾ ਮਾਣ ਕੀ ਹੋ ਸਕਦਾ ਹੈ ਕਿ ਮੇਰਾ ਜਨਮ ਉਸ ਧਰਤੀ ਉੱਤੇ ਹੋਇਆ ਜਿਹੜੀ ਇਹਨੇ ਉੱਚਾਈ ਧਰਤੀ ਸੀ, ਜਿਸ ਦੀ ਬੋਲੀ ਵਿੱਚ ਇਹਨਾਂ ਗੱਲਾਂ ਕੀਤੀਆਂ ਤਾਂ ਸਾਨੂੰ ਭਾਈਚਾਰੇ ਦੀ ਰਾਹ ਵਿਖਾਈ। ਪੰਜਾਬੀ ਮੇਰੀ ਉਹ ਪਹਿਚਾਣ ਹੈ ਜਿਹਨੇ ਮੇਰੇ ਨਾਲ ਜਨਮ ਲਿਆ। ਮੇਰੀ ਉਮਰ ਦੇ ਲੋਕਾਂ ਨੂੰ ਜਿਹੜੇ 5 ਦਿਨਾਂ ਦੀ ਧਰਤੀ ਉੱਤੇ ਜੰਮੇ, ਉਹਨੂੰ ਇਸ ਬੋਲੀ ਨਾਲ ਮੁਹੱਬਤ ਕਰਨਾ ਇੰਝ ਹੀ ਦੱਸਿਆ ਗਿਆ ਜਿਵੇਂ ਮਜ਼ਹਬੀ ਅਲਾਮਤਾਂ ਅਤੇ ਫਰਜ਼ਾਂ ਨਾਲ ਨਿਭਾਈ ਜਾਂਦੀ ਹੈ। ਅਸੀਂ ਮਜ਼ਹਬ, ਰੱਬ, ਰਸੂਲ ਅਤੇ ਆਪਣੇ ਸਾਰੇ ਇਖਲਾਕੀ ਸਬਕ ਇਸੇ ਬੋਲੀ ਰਾਹੀਂ ਸਿੱਖੇ। ਤੌਹੀਦ, ਰਸਾਲਤ ਅਤੇ ਇਬਾਦਤ ਸਣੇ ਹਰ ਤਸੱਵਰ ਦੀ ਹਕੀਕਤ ਸਾਨੂੰ ਪੰਜਾਬੀ ਨੇ ਦੱਸੀ, ਇਨਸਾਨੀ ਕਦਰਾਂ ਤੋਂ ਲੈ ਕੇ ਮੁੱਢਲੇ ਹੱਕਾਂ ਤੀਕਰ। ਅਤੇ ਫਿਰ ਇਖਲਾਕੀਆਤ ਨਾਲ ਸਾਡੇ ਸਮਾਜ ਦੀ ਜੁੜਤ ਵੀ ਇਸੇ ਬੋਲੀ ਦੇ ਵਸੀਲੇ ਨਾਲ ਅਮਲ 'ਚ ਆਈ। ਗੱਲ ਮੁੱਕਦੀ ਮੁਕਾਈਏ
ਤੇ ਹਜ਼ਾਰਾਂ ਵਰੇ ਪੁਰਾਣੀ ਆਪਣੀ ਰਹਿਤਲ ਨਾਲ ਲਾਸ਼ੌਰੀ ਜੁੜਤ ਹੋਵੇ ਜਾਂ ਰੂਹ ਨੂੰ ਸਰਸ਼ਾਰ ਕਰ ਦੇਣ ਵਾਲਾ ਤਸੱਵੁਫ ਦਾ ਅਖਬਾਰ, ਅਸੀਂ ਇਹ ਘੁੱਟ ਪੰਜਾਬੀ ਦੇ ਜਾਮ ਅੰਦਰ ਹੀ ਭਰ ਕੇ ਪੀਤੇ ਨੇ। ਮੈਂ ਆਪਣੀ ਮਾਂ ਬੋਲੀ ਨਾਲ ਜਿਵੇਂ ਮੁਹੱਬਤ ਕੀਤੀ ਜਾਂ ਮੇਰੀ ਜਨਰੇਸ਼ਨ ਦੇ ਲੋਕਾਂ ਲਈ ਜੋ ਉਹਨਾਂ ਦੀ ਮਾਂ ਬੋਲੀ ਦਾ ਦਰਜਾ ਸੀ, ਉਹਦਾ ਅਹਿਸਾਸ ਅੱਜ ਦੇ ਪੰਜਾਬੀ ਨੂੰ ਨਹੀਂ। ਇਹੋ ਵਜ੍ਹਾ ਹੈ ਕਿ ਉਹ ਸਰਮਸਤੀ ਤੋਂ ਮਾਰੂਮ ਹੈ ਜਿਹੜਾ ਪੰਜਾਬੀ ਬੋਲੀ ਦਾ ਹਜ਼ਾਰਾਂ ਵਰੇ ਪੁਰਾਣਾ ਖਾਸ ਰੰਗ ਹੈ। ਉਹ ਨਹੀਂ ਜਾਣਦਾ ਕਿ ਬੁੱਲੇ ਸ਼ਾਹ ਦੀ ਕਮਲੀ ਭੋਇੰ 'ਤੇ ਅੱਡੀ ਮਾਰਦੀ ਏ ਅਤੇ ਗੱਲ ਅਰਸ਼ ਮਿਨਾਰੇ ਦੀ ਕਰਦੀ ਏ। ਸੁਲਤਾਨ ਬਾਹੂ ਦੀ ਹੂ ਦੀ ਜ਼ਰਬ ਕਿਵੇਂ ਦਿਲ ਅੰਦਰ ਇਸ਼ਕ ਦੇ ਜਜ਼ਬੇ ਨੂੰ ਬੇਦਾਰ ਕਰਦੀ ਏ ਅਤੇ ਕਿਵੇਂ ਸੈਫਰ ਮਲੂਕ ਰਾਹੀਂ ਅਸੀਂ ਲਾਲਚ ਲੋਭ ਦੀ ਇਸ ਦੁਨੀਆ ਤੋਂ ਅਗਾਂਹ ਉੱਥੇ ਜਾ ਵਸਦੇ ਹਾਂ ਜਿੱਥੇ ਮੁਹੱਬਤਾਂ ਦੀ ਸਾਂਝ ਤੋਂ ਵੱਖ ਕੁਝ ਨਹੀਂ ਹੁੰਦਾ। ਨਵੀਂ ਨਸਲ ਦੀ ਆਪਣੀ ਮਾਂ ਬੋਲੀ ਤੋਂ ਦੂਰੀ ਨੇ ਉਹਦੇ ਤੋਂ ਸੱਚੇ ਅਤੇ ਸੁੱਚੇ ਇਸ਼ਕ ਦਾ ਸਵਾਦ ਖੋਹ ਲਿਆ ਹੈ। ਰਾਂਝੇ ਦੇ ਪਾਕੀਜ਼ਾ ਜਜ਼ਬੇ ਤਹੀਰ ਦੀ ਰੂਹ ਅੰਦਰ ਜਾਗਦੀ ਉਹ ਰੂਹਾਨੀਅਤ ਖੋਹ ਲਈ ਜਿਹੜੀ ਮਜਾਜ਼ ਦੀ ਗੱਲ ਕਰਦੀ ਕਰਦੀ ਹਕੀਕਤਾਂ ਦੀ ਗੰਢਾ ਖੋਲ੍ਹਦੀ ਹੈ। ਤੁਸੀਂ ਇਹ ਵੀ ਆਖ ਸਕਦੇ ਹੋ ਕਿ ਤੁਹਾਡੀ ਨਵੀਂ ਨਸਲ ਇੱਕ ਅਜਿਹਾ ਜਜ਼ਬੇ ਦੀ ਲਜ਼ਤ ਤੋਂ ਮਾਰੂਮ ਹੋ ਗਈ ਹੈ ਜਿਹੜਾ ਪੰਜਾਬੀ ਰਹਿਤਲ ਤੋਂ ਵੱਖ ਕਿਧਰੇ ਹੋਰ ਨਹੀਂ ਲੱਭ ਸਕਦਾ ਜਾਂ ਕਿਸੇ ਹੋਰ ਮਿੱਟੀ ਵਿੱਚ ਇਹ ਬੂਟਾ ਪੁੱਗਰ ਹੀ ਨਹੀਂ ਸਕਦਾ। ਆਪਣੀ ਨਵੀਂ ਨਸਲ ਦੀ ਪੰਜਾਬੀ ਬੋਲੀ ਤੋਂ ਦੂਰੀ ਦਾ ਤਜਜ਼ੀਆ ਕਰੀਏ ਅਤੇ ਇਸ ਦੂਰੀ ਦੀਆਂ ਨੀਹਾਂ ਵਿੱਚ ਮੁਸਲਸਲ ਸਾਜ਼ਿਸ਼ਾਂ ਦਾ ਜ਼ਹਿਰ ਲੱਭੇਗਾ। ਇਹਨਾਂ ਸਾਜ਼ਿਸ਼ਾਂ ਨੂੰ ਫਰੋਲੀਏ ਤਾਂ ਗੱਲ ਅੰਗਰੇਜ਼ ਦੌਰ ਤੱਕ ਜਾਏਗੀ। ਅੰਗਰੇਜ਼ ਨੇ ਜਦੋਂ ਹਿੰਦੁਸਤਾਨ 'ਤੇ ਕਬਜ਼ੇ ਦਾ ਮੁੱਢ ਬੰਨ੍ਹਿਆ ਅਤੇ ਉਹਨੂੰ ਸਭ ਤੋਂ ਵੱਧ ਮੁਜ਼ਾਮਤ ਦਾ ਸਾਹਮਣਾ ਪੰਜਾਬ ਅੰਦਰ ਕਰਨਾ ਪਿਆ। ਅੰਗਰੇਜ਼ ਜੋ ਕੌਮਾਂ ਨੂੰ ਵੰਡ ਕੇ ਨਫ਼ਰਤਾਂ ਦੇ ਹਥਿਆਰ ਨਾਲ ਅੰਦਰੋਂ ਅੰਦਰ ਮਾਰ ਦਿੰਦਾ ਸੀ, ਉਹਨੇ ਪੰਜਾਬ ਵਿੱਚ ਵੀ ਇਹੋ ਹੀ ਹਥਿਆਰ ਵਰਤਿਆ। ਮਜ਼ਹਬਾਂ ਦੀ ਬੁਨਿਆਦ ਉੱਤੇ ਦੂਰੀਆਂ ਵਧਾਈਆਂ, ਹਿੰਦੂ ਸਿੱਖ ਅਤੇ ਮੁਸਲਮਾਨ ਨੂੰ ਇੱਕ ਦੂਜੇ ਦਾ ਦੁਸ਼ਮਣ ਬਣਾਇਆ। ਇਹਨਾਂ ਮਜ਼ਹਬਾਂ ਵਿੱਚ ਆਪਣੇ ਏਜੰਟ ਰਾਹੀਂ ਕਤਲ ਕਰਾਏ, ਮਸੀਤਾਂ ਮੰਦਰਾਂ ਅਤੇ ਗੁਰਦੁਆਰੇ ਦੀ ਬੇਹਰਮਤੀ ਕੀਤੀ ਗਈ। ਇਹ ਨਫ਼ਰਤਾਂ ਵੇਲੇ ਦੇ ਨਾਲ ਵੱਧਦੀਆਂ ਗਈਆਂ। ਅੰਗਰੇਜ਼ ਨੇ ਆਪਣੇ ਸਾਜ਼ਸ਼ੀ ਅਤੇ ਹਾਕਮੀ ਤਜਰਬੇ ਨਾਲ ਇਹ ਨਤੀਜਾ ਕੱਢਿਆ ਕਿ ਪੰਜਾਬੀਆਂ ਨੂੰ ਵੰਡ ਕੇ ਉਹਨਾਂ ਤੋਂ ਬੋਲੀ ਅਤੇ ਆਪਣੇ ਪਿਛੋਕੜ ਦਾ ਰੋਮਾਂਸ ਅਤੇ ਰਹਿਤਲ ਦੀ ਅਣ ਖੋਹ ਲਈ ਜਾਏ ਤਾਂ ਸਾਨੂੰ ਹਿੰਦੁਸਤਾਨ 'ਤੇ ਕਬਜ਼ੇ ਤੋਂ ਕੋਈ ਨਹੀਂ ਢੱਕ ਸਕਦਾ। ਕਿਉਂ ਜੇ ਉਹ ਇਕੱਲਾ ਰਿਸ਼ਤਾ ਸੀ ਜੋ ਸਭ ਨੂੰ ਜੋੜ ਕੇ ਰੱਖ ਸਕਦਾ ਸੀ। 19ਵੀਂ ਸਦੀ 'ਚ ਪੰਜਾਬ ਵਿੱਚ ਜਿਹੜੇ ਤਾਲੀਮੀ ਅਦਾਰੇ ਬਣਾਏ ਗਏ, ਅੰਗਰੇਜ਼ਾਂ ਉਹਨਾਂ ਰਾਹੀਂ ਪੰਜਾਬੀ ਬੋਲੀ ਤੋਂ ਨਫ਼ਰਤ ਦਾ ਸਬਕ ਦਿੱਤਾ ਅਤੇ ਰੋਜ਼ਗਾਰ ਨੂੰ ਅੰਗਰੇਜ਼ੀ ਬੋਲੀ ਨਾਲ ਜੋੜ ਦਿੱਤਾ। ਸਰਕਾਰ ਉਹਨਾਂ ਨੂੰ ਨੌਕਰੀ ਦਿੰਦੀ ਜਿਹੜੇ ਅੰਗਰੇਜ਼ੀ ਦੇ ਜਾਣੂ ਹੁੰਦੇ। ਸਰਕਾਰ ਦਰਬਾਰ ਤੋਂ ਲੈ ਕੇ ਰੋਜ਼ਗਾਰ ਦੀ ਬੋਲੀ ਹੋਣ ਪਾਰੋਂ ਲੁਕਾਈ ਦੀ ਤਵੱਜੋ ਅੰਗਰੇਜ਼ੀ ਵੱਲ ਹੋ ਗਈ। ਜਿਹੜੀ ਨਸਲ 1949 ਤੋਂ ਪਹਿਲਾਂ ਜੰਮੀ ਉਹਦੇ ਲਾਸ਼ਊਰ 'ਚ ਅੰਗਰੇਜ਼ੀ ਦਾ ਰੋਬ ਦਾਵਾ ਆ ਗਿਆ। ਅੰਗਰੇਜ਼ੀ ਬੋਲਣ ਅਤੇ ਲਿਖਣ ਵਾਲੇ ਨੂੰ ਇੱਕ ਅਹਿਸਾਸੇ ਬਰਤਰੀ ਪੰਜਾਬੀਆਂ ਨਾਲ ਨਫ਼ਰਤ ਉੱਤੇ ਤਹਿਰੀਕ ਦਿੰਦਾ। ਬਗਾਨੀਆਂ ਬੋਲੀਆਂ ਨੂੰ ਤਰੱਕੀ ਦੀ ਅਲਾਮਤ ਆਖਣ ਤੋਂ ਲੈ ਕੇ ਮਜ਼ਹਬੀ ਕਾਰਡ ਖੇਡਣ ਤੀਕ ਹਰ ਉਸ ਸਾਧਨ 'ਚ ਆਈ ਗਈ ਜਿਹਦੇ ਨਾਲ ਪੰਜਾਬੀ ਦੀ ਜੜ ਵੱਢੀ ਜਾ ਸਕੇ। ਮੁਸਲਮਾਨ ਪੰਜਾਬੀਆਂ ਨੂੰ ਬਾਵਰ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਦੀ ਜ਼ਬਾਨ ਉਰਦੂ ਅਤੇ ਸਿੱਖਾਂ ਦੀ ਬੋਲੀ ਪੰਜਾਬੀ ਹੈ। ਹਾਲਾਂਕਿ ਇਸ ਦੌਰ ਵਿੱਚ ਮੁਸਲਮਾਨ ਸੂਫੀਆਂ ਦੀ ਸਾਰੀ ਸ਼ਾਇਰੀ ਪੰਜਾਬੀ ਬੋਲੀ ਅੰਦਰ ਸੀ। ਆਪ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮੁਸਲਮਾਨ ਸ਼ਾਇਰਾਂ ਦਾ ਕਲਾਮ ਸ਼ਾਮਲ ਹੈ ਜੋ ਮੁਹੱਬਤ, ਭਾਈਚਾਰੇ ਅਤੇ ਸਾਂਝ ਪਿਆਰ ਦਾ ਸਭ ਤੋਂ ਵੱਡਾ ਹਵਾਲਾ ਹੈ। ਅੰਗਰੇਜ਼ ਸਰਕਾਰ ਨੇ ਪੰਜਾਬੀਆਂ ਵਿੱਚ ਨਫ਼ਰਤ ਦਾ ਜਿਹੜਾ ਬੀਜ ਬੀਜਿਆ ਸੀ, ਉਹ ਮਹਾਰਾਜਾ ਰਣਜੀਤ ਸਿੰਘ ਦੇ ਫਲਸਫੇ ਦੀ ਨਿੰਦਿਆ ਕਰਨ ਦੇ ਨਾਲ ਨਾਲ ਉਹਨਾਂ ਸਿੱਖਾਂ ਅਤੇ ਮੁਸਲਮਾਨਾਂ ਦੀ ਲੜਾਈਆਂ ਦੇ ਮਾਹੌਲ ਵਿੱਚ ਬੂਟਾ ਬਣਿਆ ਜਿਹੜੇ ਬੋਲੀ ਜਾਂ ਰਹਿਤਲ ਦੀ ਥਾਵੇਂ ਤਾਕਤ ਦਾ ਅਸੂਲ ਚਾਹੁੰਦੇ ਸਨ। ਮਹਾਰਾਜਾ ਰਣਜੀਤ ਸਿੰਘ ਹੋਰਾਂ ਮਗਰੋਂ ਸਿੱਖ ਅਤੇ ਮੁਸਲਮਾਨਾਂ ਵਿੱਚ ਉਹ ਭਾਈਚਾਰਾ ਬਰਕਰਾਰ ਨਾ ਰਹਿ ਸਕਿਆ ਜੋ ਪੰਜਾਬੀ ਰਿਆਸਤ ਦੀ ਮਜ਼ਬੂਤੀ ਦੀ ਵਜ੍ਹਾ ਸੀ। ਅੰਗਰੇਜ਼ਾਂ ਆਪਣੇ ਏਜੰਟਾਂ ਰਾਹੀਂ ਸਿੱਖ ਅਤੇ ਮੁਸਲਮਾਨਾਂ ਨੂੰ ਖਾਲਸਤਰ ਮਜ਼ਹਬੀ ਬੁਨਿਆਦ ਉੱਤੇ ਇੱਕ ਦੂਜੇ ਦਾ ਦੁਸ਼ਮਣ ਬਣਾ ਦਿੱਤਾ। ਇਹ ਅੱਗ ਸਾਡਾ ਸਭ ਕੁਝ ਸਾੜ ਕੇ ਲੈ ਗਈ। ਮੁਹੱਬਤ, ਭਾਈਚਾਰਾ, ਅਮਨ ਅਤੇ ਏਕਤਾ, ਅਸੀਂ ਅਜਿਹਾ ਰਾਹ ਭੁੱਲੇ ਕਿ ਸਾਡਾ ਸਭ ਕੁਝ ਲੁੱਟਿਆ ਗਿਆ। ਫਿਰ 47 ਦੀ ਵੰਡ ਦਾ ਵੇਲਾ ਆਇਆ ਅਤੇ ਸਾਡੇ ਸਿੱਖ ਪੰਜਾਬੀ ਵੀਰਾਂ ਪਾਕਿਸਤਾਨ ਦੀ ਥਾਵੇਂ ਹਿੰਦੁਸਤਾਨ ਦਾ ਰਹਿਣ ਦਾ ਫੈਸਲਾ ਕੀਤਾ। ਇੰਝ ਪੰਜਾਬ ਵੰਡਿਆ ਗਿਆ। ਕਾਸ਼ ਸਿੱਖ ਭਰਾ ਇਹਨਾਂ ਸਾਜ਼ਿਸ਼ਾਂ ਨੂੰ ਸਮਝਦਿਆਂ ਫੈਸਲਾ ਕਰਦੇ, ਨਾ ਪੰਜਾਬ ਵੰਡਿਆ ਜਾਂਦਾ ਅਤੇ ਨਾ ਉਹ ਸਾਜ਼ਿਸ਼ਾਂ ਕਾਮਯਾਬ ਹੁੰਦੀਆਂ ਜਿਹੜੀਆਂ ਪੰਜਾਬੀਆਂ ਦੇ ਖਿਲਾਫ ਕੀਤੀਆਂ ਗਈਆਂ। ਉਹ ਨਫ਼ਰਤਾਂ ਜਿਹੜੀਆਂ ਪੰਜਾਬੀਆਂ ਵਿੱਚ ਮਜ਼ਹਬੀ ਬੁਨਿਆਦ 'ਤੇ ਪੈਦਾ ਕੀਤੀਆਂ ਗਈਆਂ, ਉਹ ਵੇਲੇ ਦੇ ਨਾਲ ਨਾਲ ਆਪੇ ਮੁੱਕ ਜਾਂਦੀਆਂ। ਨਾ ਨਾਨਕ ਵੰਡਿਆ ਜਾਂਦਾ ਅਤੇ ਨਾ ਫਰੀਦ ਦੇ ਪ੍ਰਚਾਰਾਂ ਉੱਤੇ ਇੱਕ ਮਜ਼ਹਬ ਦੀ ਹਜ਼ਾਰਾਦਰੀ ਹੁੰਦੀ। ਪੰਜਾਬ ਇੱਕ ਹੁੰਦਾ ਅਤੇ ਕਦੀ ਵੀ ਪੰਜਾਬੀ ਬੋਲੀ ਜਾਂ ਰਹਿਤਲ ਲਈ ਇਹ ਨੌਬਤ ਨਾ ਆਉਂਦੀ ਕਿ ਉਹਨੂੰ ਆਪਣੀ ਬਕਾ ਦੀ ਜੰਗ ਲੜਨੀ ਪੈਂਦੀ। ਬਹਰਹਾਲ 47 ਜੋ ਫੱਟ ਲੱਗੇ ਉਹ ਅੱਜ ਵੀ ਤਾਜ਼ੇ ਨੇ। ਅਸੀਂ ਮਜ਼ਹਬਾਂ ਦੀਆਂ ਬੁਨਿਆਦਾਂ ਉੱਤੇ ਇੱਕ ਦੂਜੇ ਦੇ ਗਾਟੇ ਲਾਏ ਅਤੇ ਚੁਨੀਆਂ ਵੀ ਖੋਈਆਂ। ਆਪਣੇ ਅੰਦਰ ਬਲਦੀ ਨਫ਼ਰਤ ਦੀ ਸਿਆਹੀ ਨੂੰ
ਪੰਜਾਬ ਦੀ ਚਿੱਟੀ ਚਾਦਰ ਉੱਤੇ ਰੋੜ ਕੇ ਆਪਣੇ ਸੀਨੇ ਦੇ ਪਾਂਬੜ ਤਾਂ ਬੁਝਾਏ, ਪਰ ਇਹ ਨਹੀਂ ਵੇਖਿਆ ਕਿ ਸਾਡਾ ਕੀ ਕੁਝ ਸੜ ਕੇ ਸੁਆਹ ਹੋ ਗਿਆ। ਅਸੀਂ ਪੰਜਾਬ ਵੰਡ ਕੇ ਕੁਰਾਏ ਪੈ ਗਏ ਅਤੇ ਅੱਜ ਵੀ ਆਪਣੀ ਪਹਿਚਾਣ ਦੀ ਰਾਹ ਲੱਭਦੇ ਫਿਰਦੇ ਹਾਂ। ਸੱਜਣੋ, ਅਸੀਂ 21 ਫਰਵਰੀ ਨੂੰ ਇਸੇ ਪੰਜਾਬੀ ਬੋਲੀ ਦਾ ਦਿਨ ਮਨਾਉਂਦੇ ਹਾਂ। ਉਹ ਰਾਹ ਲੱਭੀਏ ਜਿਹੜੀ ਸਾਥੋਂ 47 ਦੇ ਉਜਾੜੇ ਵਿੱਚ ਗੁਆਚੀ ਗਈ ਸੀ, ਜਿਹੜਾ ਰਾਹ ਅਸੀਂ 79 ਵਰ੍ਹੇ ਪਹਿਲਾਂ ਭੁੱਲ ਗਏ। ਅੱਜ ਆਪਣੀ ਨਵੀਂ ਪੀੜ੍ਹੀ ਨੂੰ ਇਹ ਦੱਸ ਕੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਬੱਚਿਓ, ਤੁਹਾਡਾ ਪਿਛੋਕੜ ਉਹ ਹੈ ਜਿਹਨੇ ਦੁੱਲੇ ਨੂੰ ਜੰਮਿਆ, ਜਿਹੜਾ ਭਗਤ ਦੀ ਗੱਲ ਸੁਣਾਉਂਦਾ ਹੈ ਅਤੇ ਜਿਸ ਦਾ ਮਾਣ ਅਹਿਮਦ ਖਾਂ ਖਰਲ ਲੇ। 21 ਫਰਵਰੀ ਦਾ ਦਿਨ ਇਹਨਾਂ ਸੂਰਮਿਆਂ ਅਤੇ ਨਵੀਂ ਪੀੜ੍ਹੀ ਦੇ ਨਾਵੇਂ ਜਿਹਨੇ ਆਉਣ ਵਾਲੇ ਵੇਲੇ ਵਿੱਚ ਆਪਣੀ ਮਾਂ ਬੋਲੀ ਦਾ ਦੀਵਾ ਬਾਲਣਾ ਹੈ। ਬੇਲੀਓ, ਖਾਸ ਕਰ ਜਿਹੜੇ ਮੇਰੇ ਨੌਜਵਾਨ ਨੇ, ਉਹ ਬੱਚੇ ਅਤੇ ਬੱਚੀਆਂ ਜਿਹੜੇ ਸਾਡੀ ਨਵੀਂ ਨਸਲ ਦੀ ਨੁਮਾਇੰਦਗੀ ਕਰਦੇ ਨੇ, ਉਹਨਾਂ ਉੱਤੇ ਫਰਜ਼ ਹੈ ਕਿ ਉਹ ਦੇਸ਼ ਪੰਜਾਬ ਦੀ ਇਸ ਬੋਲੀ ਦੀ ਰਾਖੀ ਕਰਨ। ਇਸ ਆਸੇ ਕਮਤਰੀ ਨਾਂ ਦੀ ਕੋਈ ਚੀਜ਼ ਨਹੀਂ। ਸਾਡੀ ਬੋਲੀ ਦੁਨੀਆ ਦੀਆਂ ਵੱਡੀਆਂ ਬੋਲੀਆਂ ਸ਼ੁਮਾਰ ਹੁੰਦੀ ਹੈ। ਇਹਦਾ ਤਾਰੀਖੀ ਪਿਛੋਕੜ, ਇਹਦੇ ਵਿੱਚ ਤਖਲੀਕ ਹੋਣ ਵਾਲਾ ਅਦਬ ਅਤੇ ਤਮਾਮ ਤਰ ਸਕਾਫਤੀ ਵਿਰਸਾ ਜਿਹੜਾ ਪੰਜਾਬ ਦੀ ਕੌਮ ਨੂੰ ਦੁਨੀਆ 'ਚ ਬਹੁਤ ਪਿਆਰਾ ਬਣਾਉਂਦਾ ਹੈ, ਉਹਦੇ ਉੱਤੇ ਮਾਣ ਕਰੋ। ਅੱਜ ਦਾ ਦਿਨ ਇਸ ਨੀਅਤ ਨਾਲ ਮਨਾਓ ਕਿ ਅਸੀਂ ਆਪਣੀ ਬੋਲੀ ਨੂੰ ਦੁਨੀਆ ਵਿੱਚ ਉੱਚੀ ਥਾਂ ਦੇਣੀ ਹੈ। ਇਸ ਬੋਲੀ ਦੀ ਪਹਿਚਾਣ ਨੂੰ ਆਪਣੇ ਨਾਂ ਦਾ ਹਿੱਸਾ ਬਣਾਉਣਾ ਹੈ। ਦੁਨੀਆ ਨੂੰ ਇਹ ਦੱਸਣਾ ਹੈ ਕਿ ਦੇਸ਼ ਪੰਜਾਬ ਦੇ ਵਾਸੀ ਆਪਣੀ ਧਰਤੀ ਦਾ ਅਹਿਸਾਨ ਭੁੱਲਣ ਵਾਲੇ ਨਹੀਂ। ਇਹ ਗੈਰਤਾਂ ਤੇ ਅਣਖਾਂ ਵਾਲੀ ਕੌਮ ਹੈ ਜਿਹਨੇ ਹਜ਼ਾਰਾਂ ਵਰ੍ਹੇ ਪੁਰਾਣੀ ਆਪਣੀ ਸ਼ਰਾਖਤ ਦੇ ਖਿਲਾਫ ਹੋਣ ਵਾਲੀਆਂ ਸਾਜ਼ਿਸ਼ਾਂ ਦਾ ਸਾਹਮਣਾ ਕੀਤਾ। ਅੱਜ ਦਾ ਦਿਨ ਪੰਜਾਬੀ ਬੋਲੀ ਦੇ ਨਾਂ, ਜਿਸ ਬੋਲੀ ਨੇ ਦੁਨੀਆ ਨੂੰ ਫਲਸਫਾ ਅਤੇ ਮੰਤਕ ਸਿਖਾਇਆ, ਜਿਹਨੇ ਜਦੀਦ ਸ਼ਹਿਰੀ ਜ਼ਿੰਦਗੀ ਦਾ ਤਸੱਵਰ ਪੇਸ਼ ਕੀਤਾ, ਉਸ ਪੰਜਾਬੀ ਦੇ ਨਾਂ ਜਿਹੜੀ ਵਲੀਆਂ ਦੀ ਬੋਲੀ ਹੈ, ਜਿਹੜੀ ਬੋਲੀ ਬਾਬੇ ਨਾਨਕ ਅਤੇ ਬਾਬੇ ਫਰੀਦ ਦੀ ਹੈ, ਜਿਹੜੀ ਬੋਲੀ ਸ਼ਿਵ ਅਤੇ ਅੰਮ੍ਰਿਤਾ ਦੀ ਹੈ, ਜਿਹੜੀ ਬੋਲੀ ਮੇਰੀ ਅਤੇ ਤੁਹਾਡੀ ਹੈ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਤੁਹਾਡੇ ਦੇਸ਼ ਪੰਜਾਬ ਦੀ ਰਹਿਤਲ ਅਤੇ ਇਸ ਦੀ ਬੋਲੀ ਨੂੰ ਹਮੇਸ਼ਾ ਸਲਾਮਤ ਰੱਖੇ। ਸੁਖੀ ਵਸੋ। ਕੱਲ੍ਹ ਫੇਰ ਮਿਲਾਂਗੇ ਅਤੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ। ਅੱਜ ਲਈ ਇੰਨਾ ਹੀ, ਇਜਾਜ਼ਤ ਦਿਓ। ਰੱਬ ਰੱਖਾ।